ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਅਕਤੂਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਜ਼ਬੂਰ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਸੱਚਾਈ ਦੀ ਰਾਹ ਦੀ ਤਾਲੀਮ ਦੇਵੇਗਾ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਹੈ, ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੰਦਾ ਹੈ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਹੈ। ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰੁਝਾਉਂਦਾ ਹੈ। ਤੂੰ ਅਕਾਬ ਵਾਂਗਰ ਨਵਾਂ ਜਵਾਨ ਹੁੰਨਾ ਹੈ। ਐ ਖੁਦਾਵੰਦ ਦੀ ਮਖਲੂਕ, ਸਾਰੇ ਉਹਨੂੰ ਧੰਨ ਆਖੋ, ਤੁਸੀਂ ਜਿਹੜੇ ਉਹਦੀ ਹੁਕਮਰਾਨੀ ਦੀਆਂ ਸਾਰੀਆਂ ਥਾਵਾਂ ਵਿੱਚ ਹੋ। ਐ ਮੇਰੀ ਜਾਨ, ਤੂੰ ਖੁਦਾਵੰਦ ਨੂੰ ਧੰਨ ਆਖ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਮੈਂ ਆਪਣੀ ਜਿੰਦ ਤੇਰੇ ਵੱਲ ਚੁੱਕਦਾ ਵਾਂ। ਐ ਖੁਦਾਵੰਦ, ਆਪਣੀਆਂ ਰਹਿਮਤਾਂ ਤੇ ਸ਼ਫਕਤਾਂ ਨੂੰ ਯਾਦ ਕਰ, ਕਿਉਂ ਜੇ ਉਹ ਸ਼ੁਰੂ ਤੋਂ ਨੇ। ਮੇਰੀਆਂ ਜਵਾਨੀ ਦੀਆਂ ਖਤਾਵਾਂ ਤੇ ਮੇਰੇ ਪਾਪਾਂ ਨੂੰ ਯਾਦ ਨਾ ਕਰ। ਐ ਖੁਦਾਵੰਦ, ਆਪਣੀ ਨੇਕੀ ਦੀ ਖਾਤਰ ਆਪਣੀ ਸ਼ਫਕਤ ਦੇ ਮੁਤਾਬਕ ਮੈਨੂੰ ਯਾਦ ਕਰ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਸੱਚਾਈ ਦੀ ਰਾਹ ਦੀ ਤਾਲੀਮ ਦੇਵੇਗਾ। ਯੂਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ, ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ, ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੌਖ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਇਸ ਲਈ ਗੁਆਂਢੀਆਂ ਨੇ ਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਪਹਿਲਾਂ ਮੰਗਦਾ ਵੇਖਿਆ ਸੀ, ਉਹ ਆਖਣ ਲੱਗੇ, ਕੀ ਇਹ ਉਹ ਨਹੀਂ ਜਿਹੜਾ ਬੈਠਾ ਮੰਗਦਾ ਹੁੰਦਾ ਸੀ? ਇਸ ਲਈ ਉਹ ਉਹਨੂੰ ਆਖਣ ਲੱਗੇ, ਫਿਰ ਤੇਰੀਆਂ ਅੱਖੀਆਂ ਕਿਵੇਂ ਖੁੱਲ੍ਹ ਗਈਆਂ? ਉਹਨੇ ਜਵਾਬ ਦਿੱਤਾ, ਭਈ ਉਸ ਬੰਦੇ ਨੇ ਜਿਹਦਾ ਨਾਂ ਯਿਸੂ ਏ, ਮਿੱਟੀ ਗੁੰਨੀ ਤੇ ਮੇਰੀਆਂ ਅੱਖੀਆਂ ਉੱਤੇ ਲਾ ਕੇ ਮੈਨੂੰ ਆਖਿਆ, ਸ਼ੈਲੌਖ ਵਿੱਚ ਜਾ ਕੇ ਧੋ ਲੈ। ਇਸ ਲਈ ਮੈਂ ਗਿਆ ਤੇ ਧੋ ਕੇ ਸਜਾਖਾ ਹੋ ਗਿਆ। ਯੂਹੰਨਾ। ਫਿਸਾ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅੱਪੜ ਗਿਆ ਏ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ, ਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ, ਉਸੇ ਤਰ੍ਹਾਂ ਹੀ ਅਖੀਰ ਤੀਕਰ ਮੁਹੱਬਤ ਰੱਖਦਾ ਰਿਹਾ। ਯਿਸੂ ਨੇ ਇਹ ਜਾਣ ਕੇ ਭਈ ਬਾਪ ਨੇ ਸਾਰੀਆਂ ਛਾਵਾਂ ਮੇਰੇ ਹੱਥ ਵਿੱਚ ਕਰ ਦਿੱਤੀਆਂ ਨੇ, ਤੇ ਮੈਂ ਰੱਬ ਦੇ ਕੋਲੋਂ ਆਇਆ ਤੇ ਰੱਬ ਦੇ ਕੋਲ ਹੀ ਜਾਣਾ ਵਾਂ, ਦਸਤਰਖਾਨ ਤੋਂ ਉੱਠ ਕੇ ਕੱਪੜੇ ਲਾਏ ਤੇ ਰੁਮਾਲ ਲੈ ਕੇ ਆਪਣੇ ਲੱਕ ਨਾਲ ਬੰਨਿਆ। ਇਹਦੇ ਬਾਅਦ ਭਾਂਡੇ ਵਿੱਚ ਪਾਣੀ ਪਾ ਕੇ ਚੇਲਿਆਂ ਦੇ ਪੈਰ ਧੋਣਾ, ਤੇ ਜਿਹੜਾ ਰੁਮਾਲ ਲੱਕ ਨਾਲ ਬੰਨਿਆ ਸੀ ਉਹਦੇ ਨਾਲ ਪੂੰਝਣਾ ਸ਼ੁਰੂ ਕੀਤੇ। ਫਿਰ ਉਹ ਸ਼ਮੌਨ ਪਤਰਸ ਤੀਕਰ ਅੱਪੜਿਆ। ਉਹਨੇ ਉਹਨੂੰ ਆਖਿਆ, ਐ ਖੁਦਾਵੰਦ, ਕੀ ਤੂੰ ਮੇਰੇ ਪੈਰ ਧੋਣਾ ਹੈ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਜੋ ਮੈਂ ਹਾਂ ਤੂੰ ਹੁਣ ਨਹੀਂ ਜਾਣਦਾ, ਪਰ ਬਾਅਦ ਵਿੱਚ ਸਮਝੇਗਾ। ਪਤਰਸ ਨੇ ਆਖਿਆ, ਭਈ ਤੂੰ ਮੇਰੇ ਪੈਰ ਹਮੇਸ਼ ਤੀਕਰ ਕਦੀ ਨਾ ਧੋਵੇਂਗਾ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਭਈ ਜੇ ਮੈਂ ਤੈਨੂੰ ਨਾ ਧੋਵਾਂ ਤੇ ਤੂੰ ਮੇਰੇ ਨਾਲ ਸ਼ਰੀਕ ਨਹੀਂ। ਸ਼ਮੌਨ ਪਤਰਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਸ ਮੇਰੇ ਪੈਰ ਹੀ ਨਹੀਂ ਬਲਕਿ ਹੱਥ ਤੇ ਸਿਰ ਵੀ ਧੋ ਦੇ। ਯਿਸੂ ਨੇ ਉਹਨੂੰ ਆਖਿਆ, ਜਿਹੜਾ ਨਹਾ ਚੁੱਕਿਆ ਏ, ਉਹਨੂੰ ਪੈਰਾਂ ਦੇ ਸਿਵਾ ਕੁਝ ਵੀ ਧੋਣ ਦੀ ਲੋੜ ਨਹੀਂ, ਬਲਕਿ ਉਹ ਬਿਲਕੁਲ ਪਾਕ ਏ, ਤੇ ਤੁਸੀਂ ਵੀ ਪਾਕ ਹੋ, ਪਰ ਸਾਰੇ ਨਹੀਂ, ਕਿਉਂ ਜੇ ਉਹ ਆਪਣੇ ਫੜਾਉਣ ਵਾਲੇ ਨੂੰ ਜਾਣਦਾ ਸੀ। ਇਸ ਲਈ ਉਹਨੇ ਆਖਿਆ, ਤੁਸੀਂ ਸਾਰੇ ਪਾਕ ਨਹੀਂ ਹੋ। ਇਸ ਲਈ ਜਦ ਉਹ ਉਹਨਾਂ ਦੇ ਪੈਰ ਧੋ ਚੁੱਕਿਆ ਤੇ ਕੱਪੜੇ ਪਾ ਕੇ ਬੈਠ ਗਿਆ, ਤੇ ਉਹਨਾਂ ਨੂੰ ਆਖਿਆ, ਵੀ ਤੁਸੀਂ ਜਾਣਦੇ ਹੋ ਭਈ ਮੈਂ ਤੁਹਾਡੇ ਨਾਲ ਕੀ ਕੀਤਾ ਹੈ। ਤੁਸੀਂ ਮੈਨੂੰ ਉਸਤਾਦ ਤੇ ਖੁਦਾਵੰਦ ਆਖਦੇ ਹੋ, ਤੇ ਠੀਕ ਆਖਦੇ ਹੋ, ਕਿਉਂ ਜੇ ਮੈਂ ਹਾਂ। ਇਸ ਲਈ ਜਦ ਮੈਂ ਖੁਦਾਵੰਦ ਤੇ ਉਸਤਾਦ ਨੇ ਤੁਹਾਡੇ ਪੈਰ ਧੋਤੇ
ਤੇ ਤੁਹਾਡੇ ਉੱਤੇ ਵੀ ਫਰਜ਼ ਹੈ ਵੀ ਇੱਕ ਦੂਜੇ ਦੇ ਪੈਰ ਧੋਇਆ ਕਰੋ, ਕਿਉਂ ਜੇ ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਹੈ ਭਈ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਕਰਿਆ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ ਹੁੰਦਾ, ਤੇ ਨਾ ਘੱਲਿਆ ਹੋਇਆ ਆਪਣੇ ਘੱਲਣ ਵਾਲੇ ਤੋਂ। ਜੇ ਤੁਸੀਂ ਇਹਨਾਂ ਗੱਲਾਂ ਨੂੰ ਜਾਣਦੇ ਹੋ ਤੇ ਧੰਨ ਹੋ, ਪਰ ਇਸ ਸ਼ਰਤ ਤੇ ਭਈ ਇਹਨਾਂ ਉੱਤੇ ਅਮਲ ਵੀ ਕਰੋ। ਯੂਹੰਨਾ। ਇਹਦੇ ਉੱਤੇ ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋੜੇ ਮਰਵਾਏ ਤੇ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਦੇ ਸਿਰ ਉੱਤੇ ਧਰਿਆ ਤੇ ਉਹਨੂੰ ਅਰਗਵਾਨੀ ਕੱਪੜੇ ਪਵਾਏ। ਜਦ ਸਰਦਾਰ ਕਾਹਨਾਂ ਤੇ ਪਿਆਦਿਆਂ ਨੇ ਉਹਨੂੰ ਵੇਖਿਆ ਤੇ ਚਿল্ਲਾ ਕੇ ਆਖਿਆ, ਸੂਲੀ ਚਾੜ, ਸੂਲੀ। ਪਿਲਾਤੂਸ ਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਹੀ ਇਹਨੂੰ ਲੈ ਜਾਓ ਤੇ ਸੂਲੀ ਚਾੜਿਓ, ਕਿਉਂ ਜੇ ਮੈਂ ਇਹਦੇ ਵਿੱਚ ਕੋਈ ਜੁਰਮ ਨਹੀਂ ਵੇਖਦਾ। ਯਹੂਦੀਆਂ ਨੇ ਉਹਨੂੰ ਜਵਾਬ ਦਿੱਤਾ, ਭਈ ਅਸੀਂ ਅਹਿਲੇ ਸ਼ਰੀਅਤ ਹਾਂ ਤੇ ਸਾਡੇ ਮੁਤਾਬਕ ਉਹ ਕਤਲ ਦੇ ਕਾਬਲ ਏ, ਕਿਉਂ ਜੇ ਉਹਨੇ ਆਪਣੇ ਆਪ ਨੂੰ ਰੱਬ ਦਾ ਪੁੱਤਰ ਬਣਾਇਆ। ਜਦ ਪਿਲਾਤੂਸ ਨੇ ਇਹ ਗੱਲ ਸੁਣੀ ਤੇ ਉਹ ਵੀ ਡਰ ਗਿਆ ਤੇ ਫਿਰ ਕਿਲੇ ਵਿੱਚ ਜਾ ਕੇ ਯਿਸੂ ਨੂੰ ਆਖਿਆ, ਤੂੰ ਕਿੱਥੋਂ ਦਾ ਹੈ? ਯਿਸੂ ਨੇ ਜਵਾਬ ਨਾ ਦਿੱਤਾ। ਇਸ ਲਈ ਪਿਲਾਤੂਸ ਨੇ ਉਹਨੂੰ ਆਖਿਆ, ਤੂੰ ਮੇਰੇ ਨਾਲ ਬੋਲਦਾ ਨਹੀਂ? ਕੀ ਤੈਨੂੰ ਪਤਾ ਨਹੀਂ ਭਈ ਮੇਰੇ ਕੋਲ ਤੈਨੂੰ ਛੱਡਣ ਦਾ ਇਖਤਿਆਰ ਏ ਤੇ ਸੂਲੀ ਚਾੜਨ ਦਾ ਵੀ ਇਖਤਿਆਰ ਏ? ਯਿਸੂ ਨੇ ਉਹਨੂੰ ਜਵਾਬ ਦਿੱਤਾ ਵੀ ਜੇ ਤੈਨੂੰ ਉੱਤੋਂ ਨਾ ਦਿੱਤਾ ਜਾਂਦਾ ਤੇ ਤੇਰਾ ਮੇਰੇ ਉੱਤੇ ਕੋਈ ਇਖਤਿਆਰ ਨਾ ਹੁੰਦਾ। ਐਸ ਪਾਰੋਂ ਜਿਨੇ ਮੈਨੂੰ ਤੇਰੇ ਹਵਾਲੇ ਕੀਤਾ ਏ ਉਹਦਾ ਪਾਪ ਬਹੁਤਾ ਏ। ਇਹ ਫਿਸਾ ਦੀ ਤਿਆਰੀ ਦਾ ਦਿਨ ਤੇ 6ਵੇਂ ਘੰਟੇ ਦਾ ਵੇਲਾ ਸੀ। ਫਿਰ ਉਹਨੇ ਯਹੂਦੀਆਂ ਨੂੰ ਆਖਿਆ, ਵੇਖੋ ਇਹ ਤੁਹਾਡਾ ਬਾਦਸ਼ਾਹ। ਇਸ ਲਈ ਉਹ ਚਿল্ਲਾਏ ਵੀ ਲੈ ਜਾ ਉਹਨੂੰ ਸੂਲੀ ਚਾੜ। ਪਿਲਾਤੂਸ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਡੇ ਬਾਦਸ਼ਾਹ ਨੂੰ ਸੂਲੀ ਚਾੜਾਂ? ਸਰਦਾਰ ਕਾਹਨਾਂ ਨੇ ਜਵਾਬ ਦਿੱਤਾ, ਕੈਸਰ ਦੇ ਇਲਾਵਾ ਸਾਡਾ ਕੋਈ ਬਾਦਸ਼ਾਹ ਨਹੀਂ। ਇਹਦੇ ਉੱਤੇ ਉਹਨੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਵੀ ਸੂਲੀ ਚਾੜਿਆ ਜਾਵੇ। ਇਸ ਲਈ ਉਹ ਯਿਸੂ ਨੂੰ ਲੈ ਗਏ ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਗਿਆ ਜਿਹੜੀ ਖੋਪੜੀ ਦੀ ਥਾਂ ਅਖਵਾਂਦੀ ਏ, ਜਿਹਦਾ ਤਰਜਮਾ ਇਬਰਾਨੀ ਵਿੱਚ ਗਲਗੱਤਾ ਏ। ਉੱਥੇ ਉਹਨਾਂ ਨੇ ਉਹਨੂੰ ਤੇ ਉਹਦੇ ਨਾਲ 2 ਹੋਰ ਬੰਦਿਆਂ ਨੂੰ ਸੂਲੀ ਚਾੜਿਆ, ਇੱਕ ਨੂੰ ਇੱਧਰ ਤੇ ਦੂਜੇ ਨੂੰ ਉੱਧਰ, ਤੇ ਯਿਸੂ ਨੂੰ ਵਿਚਕਾਰ। ਤੇ ਪਿਲਾਤੂਸ ਨੇ ਇੱਕ ਕਤਵਾ ਲਿਖ ਕੇ ਸੂਲੀ ਉੱਤੇ ਲਾਇਆ। ਉਹਦੇ ਉੱਤੇ ਲਿਖਿਆ ਸੀ, ਯਿਸੂ ਨਾਸਰੀ ਯਹੂਦੀਆਂ ਦਾ ਬਾਦਸ਼ਾਹ। ਰੋਮੀਓ। ਪਰ ਰੱਬ ਆਪਣੀ ਮੁਹੱਬਤ ਦੀ ਖੂਬੀ ਸਾਡੇ ਉੱਤੇ ਇੰਜ ਜ਼ਾਹਿਰ ਕਰਦਾ ਏ ਵੀ ਜਦ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੀ ਖਾਤਰ ਮੋਇਆ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਬਚਾਂਗੇ। ਤੇ ਬਸ ਇਹੀ ਨਹੀਂ, ਬਲਕਿ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਜਿਹਦੇ ਪਾਰੋਂ ਹੁਣ ਸਾਡਾ ਰੱਬ ਦੇ ਨਾਲ ਮੇਲ ਹੋ ਗਿਆ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਹੈ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਅਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲ ਫਹਿਮ, ਯਿਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ। ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ, ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਏ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ, ਭਾਵੇਂ ਰੱਬ ਭਲਾ ਏ
ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ। ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਅਪਣਨ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇੰਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਈਮਾਨ ਦੇ ਬਗੈਰ ਕਿਸੇ ਹੋਰ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਏ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਏ। ਰਹਿਮ ਬਸ ਉਦੋਂ ਹੀ ਕਰਜ਼ ਦਿੰਦਾ ਏ ਜਦੋਂ ਇਨਸਾਫ ਤਸਦੀਕ ਕਰਦਾ ਏ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਏ। ਇੱਕ ਕੁਰਬਾਨੀ, ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਏ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੌਸ ਕੁਰਬਾਨੀ ਦੀ ਲੋੜ ਹੁੰਦੀ ਏ। ਇਹ ਇਲਾਹੀ ਤੌਰ ਤੇ ਗੈਰ ਫਿਤਰੀ ਏ ਭਈ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਏ। ਇਲਮ ਇਲਾਹੀਅਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਏ, ਪਰ ਇਹਦੀ ਸਾਇੰਸੀ ਤਫਸੀਲ ਇਹ ਹੈ ਭਈ ਦੁੱਖ ਪਾਪ ਆਲੂਦਾ ਫਹਿਮ ਦੀ ਇੱਕ ਗਲਤੀ ਏ ਜਿਹਨੂੰ ਸੱਚਾਈ ਨੇਸਤ ਕਰਦੀ ਏ, ਤੇ ਅਖੀਰੀ ਇਹ ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਗਤਸਮਨੀ ਦੇ ਘਾਹ ਉੱਤੇ ਪਾਕ ਵੇਲੇ ਦੇ ਦੌਰਾਨ ਡਿੱਗਣ ਵਾਲੇ ਅਜ਼ੀਅਤ ਦੇ ਪਸੀਨੇ ਨੂੰ ਯਾਦ ਕਰਦਿਆਂ ਹੋਏ ਕੀ ਕੋਈ ਫਰੋਤਨ ਤਰੀਨ ਜਾਂ ਤਾਕਤਵਰ ਤਰੀਨ ਚੇਲਾ ਬੁੜਬੁੜਾਏਗਾ ਜਦ ਉਸੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਆਪਣੇ ਬਰਬਾਦ ਕਰਨ ਵਾਲੇ ਦੇ ਪਾਪ ਦਾ ਬਦਲਾ ਲੈਣ ਦੀ ਵੱਡੀ ਅਜ਼ਮਾਇਸ਼ ਤੋਂ ਬਚਣ ਦਾ ਸੋਚਦਾ ਜਾਂ ਖਾਹਿਸ਼ ਕਰਦਾ ਏ। ਸਚਾਈ ਜਾਂ ਪਿਆਰ ਹਯਾਤੀ ਦਾ ਕੰਮ ਪੂਰਾ ਹੋਣ ਤੀਕਰ ਕੁਝ ਤਲੀਆਂ ਨੂੰ ਬਖਸ਼ਦਾ ਏ। ਮਸੀਹੀਆਂ ਨੂੰ ਘਰ ਵਿੱਚ ਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮਹਾਜ਼ ਖੋਲ੍ਹਣਾ ਚਾਹੀਦਾ ਹੈ ਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਏ। ਜੇ ਉਹ ਈਮਾਨ ਰੱਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਸਾਡੇ ਮਾਲਕ ਨੇ ਪੂਰੇ ਤੌਰ ਤੇ ਫੈਸਲਾਕੁਨ ਤਰੀਕੇ ਨਾਲ ਮੌਤ ਤੇ ਕਬਰ ਉੱਤੇ ਆਪਣੀ ਜਿੱਤ ਨਾਲ ਇਲਾਹੀ ਸਾਇੰਸ ਨੂੰ ਵਾਜ਼ਿਹ ਕੀਤਾ। ਯਿਸੂ ਦਾ ਕੰਮ ਇਨਸਾਨ ਦੀ ਰੋਸ਼ਨ ਖਿਆਲੀ ਤੇ ਪੂਰੇ ਜਗ ਦੀ ਪਾਪ, ਬਿਮਾਰੀ ਤੇ ਮੌਤ ਤੋਂ ਮੁਕਤੀ ਲਈ ਸੀ। ਪੌਲੁਸ ਲਿਖਦਾ ਏ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਜ਼ਾਹਰੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰੀ ਬਚਾਂਗੇ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਾਫਾਨੀ ਸੱਚਾਈ ਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਉੱਤੇ ਪੱਥਰ ਹਟਾ ਦਿੱਤਾ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਏ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਏ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਇਹਨੂੰ ਕਾਹਿਨਾਂ ਦੇ ਤਕੱਬਰ ਨੂੰ ਹਲੀਮ ਬਣਾ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਮਸੀਹਤ ਦੇ ਇਜ਼ਹਾਰ ਨੂੰ ਉਹਨਾਂ ਦੇ ਮੁਰਦਾ ਈਮਾਨ ਤੇ ਰਸਮਾਂ ਦੇ ਤਾਸੁਰ ਤੋਂ ਅੱਗੇ ਵਧਦਿਆਂ ਵੇਖਿਆ। ਭਾਵੇਂ ਉਹ ਕਿੰਨੀ ਹੀ ਗਰਮਜੋਸ਼ੀ ਨਾਲ ਹੋਵੇ, ਫਰੋਤਨੀ ਲਈ ਦੁਆ ਕਰਨ ਦਾ ਮਤਲਬ ਇਹਦੀ ਖਾਹਿਸ਼ ਕਰਨਾ ਬਿਲਕੁਲ ਨਹੀਂ ਹੁੰਦਾ। ਜੇ ਅਸੀਂ ਗਰੀਬਾਂ ਤੋਂ ਮੂੰਹ ਮੋੜ ਲੈਂਦੇ ਹਾਂ ਤੇ ਅਸੀਂ ਉਹਦੇ ਤੋਂ ਆਪਣਾ ਅਜਰ ਹਾਸਲ ਕਰਨ ਲਈ ਤਿਆਰ ਨਹੀਂ ਜਿਹੜਾ ਗਰੀਬਾਂ ਨੂੰ ਬਰਕਤ ਦਿੰਦਾ ਏ। ਅਸੀਂ ਬਹੁਤ ਬਦਕਾਰ ਦਿਲ ਰੱਖਣ ਦਾ ਇਕਰਾਰ ਕਰਦੇ ਹਾਂ ਤੇ ਇਹ ਮੰਗ ਕਰਦੇ ਹਾਂ ਭਈ ਇਹਨੂੰ ਸਾਡੇ ਸਾਹਮਣੇ ਖੋਲ੍ਹ ਕੇ ਰੱਖਿਆ ਜਾਵੇ, ਪਰ ਕੀ ਅਸੀਂ ਇਸ ਦਿਲ ਨੂੰ ਪਹਿਲਾਂ ਹੀ ਨਹੀਂ ਜਾਣਦੇ ਬਜਾਏ ਕਿ ਅਸੀਂ ਇਹਨੂੰ ਆਪਣੇ ਗਵਾਂਢੀ ਨੂੰ ਵਿਖਾਉਣਾ ਚਾਹੀਏ। ਸਾਨੂੰ ਆਪਣੇ ਆਪ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਇਹ ਜਾਣਨਾ ਚਾਹੀਦਾ ਹੈ ਕਿ ਦਿਲ ਦੀ ਰਗਬਤ ਤੇ ਮਕਸਦ ਕੀ ਏ, ਕਿਉਂ ਜੇ ਬਸ ਇਸ ਸੂਰਤ ਵਿੱਚ ਹੀ ਅਸੀਂ ਇਹ ਜਾਣ ਸਕਦੇ ਹਾਂ ਭਈ ਅਸੀਂ ਅਸਲ ਵਿੱਚ ਕੀ ਹਾਂ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਏ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ ਏ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ।
ਮਸੀਹੀ ਲੋਕ ਇਸ ਤਵੱਕੁ ਦੇ ਨਾਲ ਮਿਹਨਤ ਕਰਨਾ ਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਭਈ ਕਿਸੇ ਹੋਰ ਚੰਗਿਆਈ, ਦੁੱਖ ਤੇ ਫਤਹ ਦੇ ਪਾਰੋਂ ਉਹ ਉਹਦੀ ਹਮਾਹੰਗੀ ਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।